मुयसर शहजाद जोइया हाजिर हाँ। नाज़रीन असीं इस वक्त मंडी सादतगंज के बिल्कुल जनूब के विच तकरीबन 1 किलोमीटर ते वाक़िआ पिंड भेड़वाला दे विच बैठे हैं और इस पिंड दे विच असीं जिहड़े बजुर्ग ने जिहड़े इत्थों दे वसनीक ने उन्हां कोल कुछ सवाल करांगे। मेरे नाल मेरे बिल्कुल सज्जे पासे बाबा बाग अली उर्फ बागा तेली साहब मौजूद ने जिहड़े जी अपनी उम्र 1913 अपनी पैदाइश दसते हैं। उसके मुताबिक उन्होंने उम्र 100 साल तो उत्ते है। और नाल तुसीं अपना दस दो। मैं हाफिज मोहम्मद अली हाज़र हाँ। तो इस नाते नाल मट साहब के पहुँचने नाल इस पिंड का तारफ और इस बुजुर्ग को असीं पुछना चाहते हैं कि ये पिंड कितना पुराना है, कदों का है, कुछ सवाल करना चाहते हैं। जी असल बाबा जी को पुछो जरा आवाज बाबा जी क्योंकि उच्चा सुनीदा है। बाबा जी दसन कि जदों बाबा जी तुसीं कदों पैदा होए सी? अल्लाह जानदा नहीं वो जी तारीख लिखी हुई है आईडी कार्ड 1913 दी। ਉਹਦਾ 1913 ਲਿਖਿਆ। अच्छा 1913 लिखा ਦਫ਼ਤਰ ਆਇਆ। हाँ दफ्तर वाले लिखा। ਤੇ ਫਿਰ ਉਸ ਤੋਂ ਬਾਅਦ ਤੁਸੀਂ ਇੱਥੇ ਆਏ। ਹਾਂ ਇੱਥੇ ਆਏ ਨੇ ਤੇ ਇੱਥੇ ਪਹਿਲੇ ਕੌਣ ਵਸਦਾ ਸੀ? ਡੋਗਰ ਕਿਹੜੇ ਕਿਹੜੇ ਸਨ? ਇਹ ਕਾਫਰ ਅਲੀ ਲੋਗਰ ਸੀ। ਅੱਛਾ ਤੇ ਕਾਲੂ ਹੂੰ ਦੂਸਰਾ ਖਾਨ ਮੁਹੰਮਦ। ਅੱਛਾ ਖਾਨ ਮੁਹੰਮਦ ਤੇ ਕਾਲੂ ਡੋਗਰ। ਹਾਂ ਅੱਛਾ, ਇਹ ਅਗਲੇ ਮੁਸਲਦੇ ਆ। ਆ ਇੱਥੇ ਰਹਿੰਦੇ ਸੀ ਇਸ ਘਰ ਦੇ ਅੰਦਰ। ਹਾਂ ਠੀਕ ਹੋ ਗਿਆ। ਤੇ ਇਹ ਕੀ ਕੰਮ ਕਰਦੇ ਹੈ? ਕੰਮ ਵਾਹੀ ਦਾ ਕਰਦੇ ਆ। ਅੱਛਾ ਮਿਹਨਤ ਮਜ਼ਦੂਰੀ ਕਰਦੇ ਹੈ। अच्छा बाबा जी ये दसो ਵੀ ਜਦੋਂ ਤੁਸੀਂ ਇੱਥੇ ਆਏ ਤੇ ਕੋਈ ਸਿੱਖਾਂ ਦੇ ਘਰ ਆਬਾਦ ਸਨ ਜਾਂ ਤੁਹਾਨੂੰ ਪਤਾ ਸੀ ਕਿ ਇੱਥੇ ਕਿਹੜੇ ਕਿਹੜੇ ਸਿੱਖ ਰਹਿੰਦੇ ਸਨ? ਕੋਈ ਦੱਸਦੇ ਹੁਣ ਤੁਹਾਨੂੰ ਵਡੇਰੇ? ਕੋਈ ਪਤਾ ਨਹੀਂ ਉਹ ਸਿੱਖ ਦਾ ਤੁਸੀਂ ਜਿਹੜੇ ਤੁਹਾਡੇ ਉਹਨਾਂ ਦੱਸਿਆ ਸੀ ਕਾਸਮ ਉਰਾਂ। ਹਾਂ ਹਾਂ ਉਹ ਕਿਹੜਾ ਸਿੱਖ ਸੀ ਭਲਾ? ਸਾਡੇ ਘਰ ਦਾ ਹਾਂ ਉਹ ਹਰੀ ਸਿੰਘ ਦੱਸਦੇ ਸੀਗੇ ਅੱਲਾ ਜਾਣੇ ਇਹਦਾ ਪਿਓ ਆ ਅੱਛਾ ਕਿ ਅੱਲਾ ਜਾਣੇ ਨਜ਼ਰ ਸਿੰਘ ਦਾ। ਹਾਂ ਅੱਛਾ ਹਰੀ ਸਿੰਘ। ਹਾਂ ਹਰੀ ਸਿੰਘ ਹਾਂ ਹਰੀ ਸਿੰਘ ਦੱਸਦੇ ਸਨ। ਅੱਛਾ ਦੂਸਰਾ ਹਰੀ ਸਿੰਘ ਦੇ ਨਾਲ ਉਹ ਜਿਹੜਾ ਦੂਜਾ ਮਕਾਨ ਸੀ ਉਹ ਮੇਣਾ। ਅੱਛਾ ਮਹਿਣਾ ਸਿੰਘ। ਹਾਂ ਉਸ ਤੋਂ ਤੀਸਰਾ ਮਕਾਨ ਵਿੱਚ ਚੱਕੀ ਵਾਲਾ ਮੰਗਲ। ਅੱਛਾ ਮਹਿੰਗਲ ਸਿੰਘ ਰਹਿੰਦਾ ਸੀ। ਹਾਂ ਤੇ ਚੌਕ ਵਿੱਚ ਕੋਈ ਅੱਗੇ ਕੋਈ ਸਿੱਖ ਕਿਹੜਾ ਰਹਿੰਦਾ ਸੀ? ਅੱਗੇ ਉਹ ਸਿੱਖ ਤਾਂ ਸਾਰੇ ਹੀ ਰਹਿੰਦੇ ਸੀਗੇ। ਨੇ- ਇਹ ਅਸਲ ਵਾਲਾ ਘਰ ਵਾਲੇ ਹਾਂ ਇੰਦਰ ਸਿੰਘ। ਅੱਛਾ ਇੰਦਰ ਸਿੰਘ ਰਹਿੰਦਾ ਸੀ। ਇਹ ਨੰਬਰਦਾਰ ਸੀ। ਹਾਂ ਅੱਛਾ ਨੰਬਰਦਾਰ ਸੀ। ਤੇ ਇਹ ਜਿਹੜਾ ਅਬਦੁਲ ਰਹਿਮਾਨ ਦਾ ਕੋਠਾ ਹੈ ਹਾਂ ਇੱਥੇ ਕਿਹੜਾ ਸਿੱਖ ਰਹਿੰਦਾ ਸੀ? ਇਹ ਕਿਹਦਾ ਆਪਾਂ ਨੂੰ ਨਹੀਂ ਅੱਛਾ ਇੱਥੇ ਤਾਂ ਨਹੀਂ ਪਤਾ। ਅੱਛਾ ਬਾਹਰ ਕਹਿ ਇਹ ਤੁਹਾਨੂੰ ਕਿੰਨੇ ਕਿੰਨੇ ਦੱਸਿਆ ਸੀ ਵੀ ਕਾਸਮ ਸੀ ਉਦੋਂ ਇੱਥੋਂ? ਇਹ ਇਹਨਾਂ ਨੇ ਦੱਸਿਆ ਪਾਕਿਸਤਾਨ ਜਦੋਂ ਬਣਿਆ ਤੇ ਅਸੀਂ ਆਏ ਆ। ਅੱਛਾ। ਖਾਨ ਮੁਹੰਮਦ ਰਾਣੇ। ਅੱਛਾ ਖਾਨ ਮੁਹੰਮਦ। ਹਾਂ ਖਾਨ ਮੁਹੰਮਦ ਇਸ ਘਰ ਵਾਲੇ ਨਾਲ ਸੀਰੀ ਸੀ। ਅੱਛਾ ਇਹ ਇੱਥੇ ਡੋਗਰ ਹੀ ਰਹਿੰਦੇ ਸੀ ਕਿ ਹੋਰ ਵੀ ਕੋਈ ਰਹਿੰਦਾ ਸੀ? ਉਹ ਰਹਿੰਦੇ ਸੀਗੇ ਤੱਕੜ। ਤੱਗੜ ਅੱਛਾ ਤੇ ਇੱਕ ਘਰ ਤੇ ਲਿਖਿਆ ਸੀਗਾ। ਉਹ ਅਸੀਂ ਰਾਤ ਨੂੰ ਆਏ ਉਹ ਸਵੇਰੇ ਗੱਡੀ ਚੜ ਕੇ ਕਿਰਾਇਆ ਉਹ ਲੈ ਗਏ। ਜਿਹੜੇ ਅੱਗੇ ਤੇਲੀ ਰਹਿੰਦੇ ਸੀ ਉਹਨਾਂ ਦਾ ਕੀ ਨਾਂ ਸੀ? ਉਹਨਾਂ ਜਾਣੇ ਆਪਾਂ ਤਾਂ ਸੁਣਿਆ ਨਹੀਂ ਅੱਛਾ ਤੇਲੀ ਰਹਿੰਦੇ ਸੀ ਅੱਗੇ। ਹਾਂ ਅੱਛਾ ਬਸ ਇਹਦੇ ਹੀ ਬਸ ਠੀਕ ਹੋ। ਬਾਅਦ ਚ ਪਤਾ ਲੱਗਿਆ ਅੱਛਾ ਆ ਜਿਹੜਾ ਮੰਮੀ ਕੋਲੇ ਰਹਿੰਦਾ ਸੀਗਾ ਅੱਛਾ ਸੁਹਾਗ ਸਾਧੇ ਸੀ। ਅੱਛਾ ਸੁਹਾਗ ਇਹ ਵੀ ਤੇਲੀ ਸੀ। ਇਹਦਾ ਨਾਂ ਸੀਗਾ ਸਾਖ। ਇਸ਼ਾਕ। ਇਹ ਅੱਛਾ ਤਾਂ ਆਪਣੀ ਫਿਰ ਮਹਿਫਲ ਨੇ ਸੱਦਿਆ। ਅੱਛਾ ਉਹ ਇੱਕ ਨੇ ਸੁਹਾਗ ਸੱਦ ਲਿਆ ਤੇ ਮਗਰ ਪੰਜਰਾ ਨੇ ਸੱਦ ਲਿਆ ਸੁਹਾਗ ਪੱਕ ਗਿਆ। ਅੱਛਾ ਨਾਂ ਦਾ ਇਸ਼ਾਕ ਸੀ। ਹਾਂ ਅੱਛਾ। ਜਦੋਂ ਮੰਮੀ ਦੀ ਸ਼ਾਦੀ ਹੋਈ ਹੈ ਤੇ ਖਾਨ ਦੀ ਅੱਛਾ ਇਹਨਾਂ ਦਾ ਬੱਚਾ ਸੀਗਾ ਉਸ ਵੇਲੇ। ਹੂੰ ਉਹ ਵੇਲੇ ਇਹਦਾ ਭਰਾ ਆ ਨਵਾਬ। ਨਵਾਬ। ਇਹ ਦੂ ਛੋਟਾ ਸੀਗਾ। ਅੱਛਾ ਉਹ ਵੀ ਤੇਲੀ ਸੀ। ਹਾਂ ਅੱਛਾ ਉਹ ਇਧਰੋਂ ਕਿਰੋ ਉਹਦੇ ਕੋਲੋਂ ਇਹਨਾਂ ਨੇ ਪੁੱਛਿਆ ਦੱਸਿਆ ਨਵਾਬ ਕਿੱਥੇ ਰਹਿੰਦਾ? ਮੈਂ ਵੀ ਵਿੱਚ ਬੈਠਾ ਜਿਵੇਂ ਹੁਣ ਬੈਠਾ। ਅੱਛਾ ਤੁਸੀਂ ਵਿੱਚ ਬੈਠੇ ਆ? ਹਾਂ ਹੂੰ ਅਖੇ ਮੈਂ ਇੱਧਰ ਰਹਿੰਦਾ ਹਰੁਨਾਬਾਦ ਵੱਲੀ। ਅੱਛਾ ਤੇ ਕਈ ਇੱਥੋਂ ਨਿਕਲੇ ਤੇ ਬੂਰਾ ਜਾ ਮੱਲਿਆ। ਅੱਛਾ ਬੂਰੇ ਚਲੇ ਗਏ ਹਾਂ ਤੇਲੀ। ਉਹ ਅੱਛਾ ਬਾਬਾ ਜੀ ਜਿਹੜੇ ਇੱਥੇ ਨਾ ਸਿੱਖ ਆਬਾਦ ਸਨ ਹੂੰ ਉਹਨਾਂ ਦੀਆਂ ਕੌਮਾਂ ਤੁਹਾਨੂੰ ਪਤਾ ਜੱਟ ਹੀ ਹੁੰਦੇ ਸਨ ਜਿਵੇਂ ਬੁੱਟਰ ਕਾਲੂ ਇਸ ਤਰ੍ਹਾਂ ਕਿਹੜੀਆਂ ਕੌਮਾਂ ਆਬਾਦ ਸਨ? ਕੋਈ ਹੈ ਤੁਹਾਡੇ ਇਲਮ ਵਿੱਚ? ਨਹੀਂ ਕੋਮਾ ਦਾ ਪਤਾ ਤਾਂ ਲੱਗਦਾ ਹੈਗਾ ਜੇ ਅਸੀਂ ਆਉਣ ਦੇ ਰਹਿਣ ਵਾਲੇ ਹੋ ਜਿਹੜੇ ਸਾਨੂੰ ਪਛਾਣ ਹੋ। ਠੀਕ ਹੋ ਗਿਆ। ਅੱਛਾ ਤੁਸੀਂ ਕਿਹੜੇ ਪਿੰਡੂ ਪਿੱਛੋਂ ਆਏ ਹੋ? ਮੁਕਤਸਰ ਵਿੱਚੋਂ ਡਾਖਲਾ ਸਾਡੇ ਪਿੰਡ ਘਰਾਈ ਵਾਲੇ ਤੋਂ।
ਕਰਾਈ ਵਾਲੇ ਵਿੱਚੋਂ ਹਾਂ। ਉੱਥੇ ਕਿਹੜੇ ਜੱਟ ਆਬਾਦ ਸਨ? ਜੀ ਉੱਥੇ ਜਿਹੜੇ ਸਿੱਖ ਸਰਦਾਰ ਸਨ ਕਿਹੜੀਆਂ ਕਿਹੜੀਆਂ ਕੌਮਾਂ ਆਬਾਦ ਸਨ? ਉੱਥੇ ਕੋਮਾ ਬੜੀਆਂ ਸੀ, ਅੱਛਾ ਕੋਮਾ ਬੜੀਆਂ ਸੀ ਜਿਵੇਂ ਅਖਾੜਾ ਹਰੂਨਾਬਾਦ ਇੱਧਰ ਲਾਲਾ ਆਪਣੇ ਪਿੰਡ ਚੋਂ ਆ ਕੇ ਤੇ ਖਾਲ ਬੜੇ ਨੇ ਕਪੜਾ ਨਹੀਂ ਜਿਹੜੇ ਨੰਬਰਦਾਰ ਹੈ ਨਾ, ਨੰਬਰਦਾਰ ਉਹ ਕਿਹੜੀਆਂ ਕੌਮਾਂ ਦੇ ਹੈ? ਜਿਹੜੇ ਨੰਬਰਦਾਰ ਉੱਥੋਂ ਉਹਦਾ ਨਾਮ ਕੀ ਸੀ? ਤਕੜੀਆਂ ਕੌਮਾਂ ਦਾ ਕੋਈ ਨਾਂ ਯਾਦ ਹੋਵੇ, ਨੰਬਰਦਾਰ ਕਿਸੇ ਕੌਮ ਦਾ? ਮੈਨੂੰ ਤਾਂ ਇੱਕ ਦਾ ਯਾਦ ਆਇਆ, ਕਿਹੜਾ? ਉਹਦਾ ਨਾਮ ਸੀਗਾ ਬਰਿਆਮ ਵਰਿਆਮ ਤੇ ਉਹ ਲੰਬਰਦਾਰ ਆ ਉਹ ਸਿੱਖ ਸੀ? ਸਿੱਖ। ਅੱਛਾ, ਵਰਿਆਮ ਸਿੰਘ। ਵਰਿਆਮ ਸਿੰਘ ਸੀ। ਹਾਂ ਕੌਮ ਦਾ ਨਹੀਂ ਪਤਾ ਉਹ ਕੌਣ ਸੀ, ਕਿਹੜਾ ਜੱਟ ਸੀ? ਕੌਮ ਕਾਲੂ ਦਾ ਸੀ। ਵੀ ਆਪਾਂ ਨੂੰ ਪਤਾ ਵੀ ਕਿਹੜੀ ਕੌਮ ਦੀ ਅੱਛਾ। ਗੋਤ ਕਿਹੜੀ ਸੀ? ਅੱਛਾ। ਠੀਕ ਹੋ ਗਿਆ। ਅਰੇ ਚਾਲ ਚਾਲ ਹੁਣੇ ਮੈਂ ਛੋਟਾ ਹੀ ਆ ਤੇ ਉੱਥੇ ਉਸ ਪਿੰਡ ਦੇ ਵਿੱਚ ਵੀ ਬਾਬਾ ਜੀ ਮੁਸਲਮਾਨ ਬੈਠੇ ਸਨ? ਜੀ ਉਸ ਪਿੰਡ ਵਿੱਚ ਮੁਸਲਮਾਨ ਵਸਦੇ ਸਨ? ਵਾਸਤੇ ਸੀ ਅੱਛਾ ਸਰ 14-15 ਘਰ ਠੀਕ ਜ਼ਿਆਦੇ ਹੋ ਨਹੀਂ। ਗਿਆ, ਠੀਕ ਹੋ ਗਿਆ, ਸਹੀ ਤੇ ਹੋ ਗਿਆ। ਚੌਥਾ ਲੰਬਰਦਾਰ ਇਹਨਾਂ ਦਾ ਕਰੀਬ ਲੇਰਾ ਦਾ ਤਾਇਆ ਸੀ। ਅੱਛਾ, ਡੋਗਰਾਂ ਦਾ? ਹਾਂ ਉਹ ਮੁਸਲਮਾਨ ਸੀ ਕਿ ਸਿੱਖ? ਮੁਸਲਮਾਨ ਸੀ ਕਿ ਇਹ ਜਦੋਂ ਡੋਗਰਾ ਇੱਥੇ ਆਈ ਬੈਠੀ ਹੈ ਅੱਛਾ ਅੱਛਾ। ਉਹ ਚਲੋ ਅੱਛਾ ਬਾਬਾ ਜੀ ਸਾਨੂੰ ਇਹ ਦੱਸੋ, ਤੁਹਾਡੀ ਵੀਡੀਓ ਬਣ ਰਹੀ ਹੈ, ਇਹ ਦੱਸੋ ਕਿ ਜਦੋਂ ਤੁਸੀਂ ਹੱਲਾ ਗੁੱਲਾ ਪਿਆ, ਜਦੋਂ ਜਦ ਇੰਡੀਆ ਚੋਂ ਤੁਸੀਂ ਇੱਥੇ ਆਏ, ਹਾਂ ਕਿਵੇਂ ਆਏ? ਕਾਫਲੇ ਦੀ ਸੂਰਤ ਵਿੱਚ ਆਏ? ਕਿੰਨੇ ਜਣੇ ਆਏ? ਤੁਹਾਡੇ ਭੈਣ ਭਰਾ ਵਾਲਦੈਨ ਕਿੱਥੇ ਆ ਕੇ ਆਪਣੇ ਹੁਣ ਕਿਵੇਂ ਦੱਸੋ, ਆਪਣੇ ਹੁਣ ਇਹ ਦੱਸੋ। ਦੱਸੋ। ਉਹ ਕਿਤੇ ਹਜ਼ਾਰ ਬੰਦਾ ਸੀ? 24,000 24,000 ਦਾ ਕਾਫਲਾ ਸੀ ਹਾਂ ਜਿਹਦੇ ਚ ਤੁਸੀਂ ਆਏ, ਉੱਥੋਂ ਤੁਸੀਂ ਟੁਰੇ ਫਿਰੋਜ਼ਪੁਰੋਂ। ਅੱਛਾ, ਉਹਨਾਂ ਦਾ ਕੋਈ ਸਿਪਾ ਸਲਾਰ ਕੋ ਅੱਗੇ ਬੰਦੇ ਵੀ ਤਕੜੇ ਹੈ, ਤਲਵਾਰਾਂ ਵਾਲੇ ਕੋ ਨਹੀਂ? ਆਪਣੇ ਬੰਦੇ ਵੀ ਸੀਗੇ, ਉਹਨਾਂ ਕੋਲ ਤਲਵਾਰਾਂ ਸੀ ਕਿ ਬਰਛੀਆਂ ਸੀ, ਕੀ ਸੀ? ਬਰਛੀਆਂ ਵੀ ਗੁੰਡਾ ਸੀਗਾ ਵੀ ਜਿਹਨੂੰ ਛਵੀ ਬੋਲਦੇ ਅੱਛਾ, ਛਵੀ। ਅੱਛਾ, ਹੋਰ ਲੜਨ ਵਾਸਤੇ ਕਾਫਲੇ ਦੇ ਅੱਗੇ ਕੋਈ ਸ਼ੈ ਉਸੀ? ਤੇ ਬਾਕੀ ਅਸਲਾ ਵੀ ਸੀਗਾ। ਅੱਛਾ ਅੱਛਾ ਬਾਬਾ ਜੀ ਤੁਸੀਂ ਇਹ ਖੈਰੀ ਸਲਾਮਤੀ ਇੱਥੇ ਪੜਾਏ ਸਾਰੇ ਬੈਂਡ ਭਰਾ, ਜਾਂ ਰਸਤੇ 'ਚ ਕੋਈ ਲੜਾਈ ਲੜੀ ਹੋਈ ਕਿਤੇ? ਕੋਈ ਲੜਾਈ ਨਹੀਂ ਹੋਈ, ਜਦੋਂ ਪੱਕੀ ਨਹਿਰ ਦੇ ਪੁਲ ਤੇ ਆਏ ਨਾ ਹਾਂਜੀ ਉਸ ਵੇਲੇ ਉਹਨਾਂ ਦੀ ਆਰਮੀ ਆਈ ਬੈਠੀ ਹੈ, ਉਸ ਵੇਲੇ ਨਹੀਂ ਸਾਡੀ ਢਾਂਗ ਆਉਣ ਦਿੱਤੀ, ਨਹੀਂ ਕੋਈ ਵਰਛਾ ਆਉਣ ਦਿੱਤਾ, ਨਹੀਂ ਕੋਈ ਤਲਵਾਰ ਆਉਣ ਉਹ ਸਾਰਾ ਦਿੱਤੀ। ਅਸਲਾ ਉਹਨਾਂ ਖੋ ਲਿਆ। ਤੇ ਤੁਹਾਡੇ ਭਰਾ ਤੇ ਫਿਰ ਕਿੱਥੇ ਰਹਿ ਗਏ? ਤੁਹਾਡੇ ਭਰਾ ਉਥੋਂ ਕਾਫਲੇ 'ਚ ਇਕੱਠੇ ਹੀ ਟੁਰੇ ਸਨ, ਤੁਸੀਂ ਕਹਿੰਦੇ ਹੋ ਅੱਗੇ ਨਹੀਂ ਪਹੁੰਚੇ। ਇੱਥੇ ਆ ਗਏ ਆ ਇੱਥੇ ਆ ਗਏ ਸੋ ਸਾਰੀ ਫੈਮਿਲੀ ਆ ਗਈ ਸੀ? ਇਸ ਘਰ ਚ ਜਿੰਨੀਆਂ ਵੀ ਕੋਮਾਂ ਸੀਗੀਆਂ ਸਾਰੇ ਹੀ। ਸਾਰੇ ਆਏ ਸਨ। ਅੱਛਾ ਵੀ ਇਕੱਠੇ ਤਾਂ ਮਰਾਂਗੇ ਕਿੱਥੇ ਹਾਂ। ਤੇ ਇੱਥੇ ਆ ਗਿਆ, ਪਤਾ ਕੋਈ ਨਹੀਂ ਪਾਕਿਸਤਾਨ ਅਜੇ ਕਿੱਥੇ ਕਾ, ਇਹ ਪਤਾ ਨਹੀਂ ਸੀ। ਹਾਂ ਪਤਾ ਕੋਈ ਨਹੀਂ। ਬਈ ਇੰਡੀਆ ਹੀ ਹੈ, ਹਾਂ, ਪਤਾ ਹੀ ਨਹੀਂ ਇਹੀ ਸੀ। ਸਮਝਾ ਵੀ ਇੰਡੀਆ ਹੀ ਹੈ। ਅੱਛਾ ਇਹ ਕਣ ਪੜਾ ਹਾਂ, ਉਹ ਮੇਰੇ ਭਾਈ ਤੁਹਾਡਾ ਵਾਪਸ ਹਟ ਗਿਆ। ਉਹ ਤਾਂ ਫਿਰ 5-7 ਸਾਲਾਂ ਤੋਂ ਜਾ ਕੇ ਹਟਿਆ ਹੈ, ਅੱਛਾ, ਤੇ ਹੁਣ ਆਇਆ ਨਹੀਂ, ਇੰਡੀਆ ਗਿਆ ਤੇ ਪਿੱਛੇ ਨਹੀਂ ਆਇਆ? ਫਿਰ ਨਹੀਂ ਆਇਆ, ਨਾ ਕੋਈ ਖਾਤਾ ਆਇਆ। ਚਲੋ ਠੀਕ ਹੋ ਜੀ। ਨਾਜ਼ਰੀਨ ਤੁਸੀਂ ਬਾਬਾ ਬਾਗ ਅਲੀ ਔਰ ਕਾਰੀ ਮੁਹੰਮਦ ਅਲੀ ਸਾਹਿਬ ਦੀਆਂ ਗੱਲਾਂ ਵਿੱਚ ਸੁਣਿਆ। ਕਾਰੀ ਮੁਹੰਮਦ ਅਲੀ ਸਾਹਿਬ ਦਾ ਖੁਸੂਸਨ ਸ਼ੁਕਰੀਆ, ਉਹ ਇਸੇ ਪਿੰਡ ਦੇ ਵਸਨੀਕ ਨੇ, ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਇਨਫੋਰਮੇਸ਼ਨ ਦਿੱਤੀ ਔਰ ਬਾਬਾ ਬਾਗ ਅਲੀ ਦਾ ਵੀ ਉਹਨਾਂ ਨੇ ਦੱਸਿਆ ਸਾਨੂੰ। ਸੋ ਅਸੀਂ ਜਨਾਬ ਜਿਹੜੀਆਂ ਚੰਦ ਗੱਲਾਂ ਅਸੀਂ ਪੁੱਛੀਆਂ ਨੇ, ਜਿਹੜੀਆਂ ਚੰਦ ਗੱਲਾਂ ਸਾਂਝੀਆਂ ਕੀਤੀਆਂ ਨੇ, ਉਹਦੇ ਮੁਤਾਬਕ ਜਿਹੜਾ ਹੈ ਬਾਬਾ ਜੀ ਨੇ ਦੱਸਿਆ ਸਾਨੂੰ ਕਿ ਇੱਥੇ ਜਿਹੜੇ ਸਿੱਖ ਆਬਾਦ ਸਨ ਉਹ ਬਾਅਦ ਵਿੱਚ ਇੱਥੋਂ ਉੱਚੜ ਕੇ ਚਲੇ ਗਏ ਔਰ ਉਹਨਾਂ ਨੂੰ ਸੇਮ ਉਹ ਇਲਾਕੇ ਦਾ ਵੀ ਨਹੀਂ ਪਤਾ ਕਿ ਉਹ ਜਾ ਕੇ ਕਿਹੜੇ ਇਲਾਕੇ 'ਚ ਵਸੇ। ਲੇਕਿਨ ਜਦੋਂ ਇਹ ਇੱਥੇ 47 ਦੇ ਵਿੱਚ ਆਏ ਉਦੋਂ ਇੱਥੇ ਕੋਈ ਸਿੱਖ, ਕੋਈ ਹਿੰਦੂ, ਕੋਈ ਬਣੀਆ ਇਸ ਤਰ੍ਹਾਂ ਦਾ ਕੋਈ ਵੀ ਇੱਥੇ ਮੌਜੂਦ ਨਹੀਂ ਸੀ। ਅਸੀਂ ਬਾਬਾ ਬਾਗ ਅਲੀ ਬਹੁਤ ਸ਼ੁਕਰੀਆ ਤੁਹਾਡਾ ਜਨਾਬ, ਬਹੁਤ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਬਾਬਾ ਜੀ, ਸ਼ੁਕਰੀਆ ਅਦਾ ਤੁਸੀਂ ਕਰਨੇ ਟਾਈਮ ਤੇਰਾ। ਕੱਢਾ ਸਾਡੇ ਵਾਸਤੇ। ਠੀਕ ਹੋ ਗਿਆ। ਹਾਂਜੀ। ਅੱਲਾ ਤੁਹਾਡੀ ਉਮਰ ਦਰਾਜ਼ ਅੱਲਾ ਕਰੇ, ਤੁਹਾਡੀ ਉਮਰ ਦਰਾਜ਼ ਹੈਂ? ਕਰੇ। ਸਾਡੀ ਅਸੀਂ ਆਨੇ ਅੱਲਾ ਕਰੇ ਤੁਹਾਡੀ 200 ਸਾਲ ਉਮਰ ਹੋਵੇ। ਹਾਂ, ਤੇ ਕਾਲੀ ਸਾਹਿਬ ਤੁਹਾਡਾ ਵੀ ਬਹੁਤ ਹਾਂ, ਸ਼ੁਕਰੀਆ ਸ਼ੁਕਰੀਆ, ਮਿਹਰਬਾਨੀ। ਜਨਾਬ, ਵੇਖਣ ਵਾਲਿਆਂ ਸਭ ਦਾ ਸ਼ੁਕਰੀਆ। ਅਸਲਾਮ ਅਲੈਕੁਮ।